ਇੱਥੇ ਕਹਿੰਦੇ ਵੀ ਇਹ ਖਾਲਿਸਤਾਨ ਬਣਾਉਣਾ। ਅੱਛਾ, ਇਹ ਸੀਗਾ ਰੌਲਾ। ਕਿਉਂਕਿ ਨਨਕਾਣਾ ਸਾਹਿਬ ਦੇ ਤੁਸੀਂ ਵਸੇਂਦੇ ਹੋ, ਸਿੱਖਾਂ ਦੇ ਵੱਖਰਾ ਮੁਲਕ ਲੈਣਾ ਵਾ। ਹਾਂ, ਇਹ ਉਦੋਂ ਗੱਲ ਹੈ ਸੀ। ਹਾਂ। ਇਹ ਗੱਲ ਤੁਹਾਨੂੰ ਕਿੱਥੋਂ ਪਤਾ ਲੱਗੀ? ਜੀ ਉਦੋਂ ਆਵਾਜ਼ ਸੀ ਨਾ, ਇਹ ਆਵਾਜ਼ ਸੀ ਐਸੀ? ਇਹ ਆਵਾਜ਼ ਸੀ ਨਾ ਹਾਂ। ਵੀ ਇਹ ਖਾਲਿਸਤਾਨ ਬਣਾਉਣਾ ਹੈ। ਅਸੀਂ ਗੁਰਦੁਆਰਾ ਸਾਡਾ ਹੈ, ਅਸੀਂ ਇਹ ਹੈ ਜਨਮ ਸਥਾਨ, ਸਾਡਾ ਜਨਮ ਸਥਾਨ ਹੈ। ਸਾਡੇ ਬਜ਼ੁਰਗ ਦੱਸਦੇ ਨੇ ਜੀ, ਦੱਸਦੇ ਸੀ ਵੀ ਇੱਥੇ ਕਾਫਲੇ ਆਏ ਇਸ ਗੁਰਦੁਆਰੇ ਦੇ ਸਰਦਾਰ ਜਿਹੜਾ ਵੱਡਾ ਉਸ ਵੇਲੇ, ਅਤੇ ਉਹਦੇ ਕੋਲ ਪਠਾਨ ਅਤੇ ਮਾਛੀ ਰੱਖੇ ਹੁੰਦੇ ਸੀ ਬਦਮਾਸ਼। ਇੱਥੇ ਵਿੱਚ ਜੰਗ ਹੋਈ, ਲੜਾਈ ਹੋਈ। ਲੜਾਈ ਹੋਣ ਤੋਂ ਬਾਅਦ ਫਿਰ ਉਹ ਥੋੜ੍ਹੇ ਸੀ ਬੰਦੇ ਨਾ ਕਬਜ਼ਾ ਕਰ ਸਕੇ। ਫਿਰ ਦੋਹਰੀ ਵਾਰੀ ਫਿਰ ਅੰਮ੍ਰਿਤਸਰੋਂ ਕਾਫਲਾ ਆਇਆ। ਉਹਨਾਂ ਨੇ ਆਣ ਕੇ ਫਿਰ ਇੱਥੇ ਕਬਜ਼ਾ ਕੀਤਾ। ਫਿਰ ਅੰਗਰੇਜ਼ ਦਾ ਰਾਜ ਸੀ। ਇਹ ਫਿਰ DC ਸਾਹਿਬ ਨੇ ਨਰੈਣ ਦਾਸ ਨੂੰ ਸੱਦ ਲਿਆ ਉੱਥੇ। ਸੱਦ ਕੇ ਇਹਨਾਂ ਦਾ ਕਬਜ਼ਾ ਕਰਵਾ ਦਿੱਤਾ। ਇਹ ਫਿਰ ਬਣੀ ਕਮੇਟੀ। ਫਿਰ ਇਹ ਜਨਾਬ ਸਿੱਖਾਂ ਦਾ ਪੈ ਗਿਆ ਜ਼ੋਰ, ਅਤੇ ਉਹ ਜਿਹੜੇ ਨਰੈਣ ਦਾਸ ਹੋ ਰਹੀ ਸੀ ਸਾਰੇ, ਉਹ ਫਿਰ ਫਾਰਗ ਹੋ ਗਏ। ਫਿਰ ਇਹਨਾਂ ਦੀ ਕਮੇਟੀ ਬਣੀ ਸੀ। ਕਮੇਟੀ ਬਣਨਾ ਫਿਰ ਇਹਨਾਂ ਨੇ ਆ ਜਿਹੜਾ ਰਕਬਾ ਆ, ਫਿਰ ਇਹਨਾਂ ਦੇ ਵਿੱਚ ਬਣਾਤੇ ਮੈਨੇਜਰ। ਫਿਰ ਮੁਜ਼ਾਹਰਿਆਂ ਨੂੰ ਜਿਹੜੇ ਸੀ, ਮੁਜ਼ਾਹਰੇ ਅੱਗੇ ਵਾਹੁੰਦੇ ਸੀ, ਉਹਨਾਂ ਨੂੰ ਅੱਧਾ ਮਰਬੇ ਦੇ ਸੀਗੇ ਰਕਬਾ ਤਕਸੀਮ ਕਰ ਦਿੱਤਾ ਵੀ ਤੁਸੀਂ ਵਾਹੋ, ਆਬਾਦ ਕਰਕੇ ਫਿਰ ਗੱਲੇ ਬਣ ਗਏ ਪਿੰਡਾਂ 'ਚ। ਉਹ ਫਿਰ ਜਿੰਸ ਇਕੱਠੀ ਹੋਣੀ। ਫਿਰ ਇਹ ਨਨਕਾਣੇ ਜਾਂਦੀ ਸੀ। ਫਿਰ ਮੋਗਾ ਮੰਡੀ ਬਣੀ ਸ਼ੁਰੂ ਹੋ ਗਈ। ਜਿਹੜੀ ਮੋਗਾ ਮੰਡੀ ਬਣੀ ਹੈ ਇਹ ਬਾਅਦ 'ਚ ਬਣੀ ਹੈ। ਇਹ ਸਿੱਖਾਂ ਬਾਦਸ਼ਾਹ ਬਣਾਈ ਮੰਡੀ ਹੈ ਸੀ। ਉਹ ਮੰਡੀ ਹੈ ਸੀ ਮਾਂਜੀ ਸਾਹਿਬ। ਹਾਂਜੀ, ਉਹ ਬੜੀ ਵੱਡੀ ਮੰਡੀ ਸੀ, ਕਿਉਂਕਿ ਇਸ ਨਨਕਾਣੇ ਦੇ ਵਿੱਚ 5 ਕਾਰਖਾਨੇ ਸੀਗੇ ਰੂਈ ਦੇ। ਬਿਲਾਪਤੋ ਤਾਈਂ ਲਾਜ ਬੁੱਚੇ ਕੀ ਸਾਂਗਲਾ ਸਭ ਕਪਾਹ ਇੱਥੇ ਆਉਂਦੀ ਗੱਡਿਆਂ 'ਤੇ, ਕਿਉਂਕਿ ਕਾਰਖਾਨਾ ਬੜੀ ਵੱਡੀ ਮਾਰਕੀਟ ਸੀ। ਇੱਥੇ ਵੇਲਣੇ ਲੱਗੇ ਹੁੰਦੇ ਸੀ। ਰੂਈ ਵੇਲ ਕੇ ਵੱਖਰੀ ਹੋਣੀ, ਗੱਠਾਂ ਵੱਜ ਕੇ ਜਾਣੀਆਂ ਬਾਹਰ। ਅੰਨਿਆਂ ਦੇ ਵਾੜਾ ਗਾਬਿਆਂ ਦਾ ਹੋ ਗਿਆ। ਦਰਬਾਰ ਕੋਟ ਨੌਲਾਂ ਦੀਆਂ ਝੁੱਗੀਆਂ, ਠੱਠਾ ਨੌਲਾਂ, ਪੈੜੇ ਵਾਲੀ, ਲਾਭ ਸਿੰਘ ਦਾ ਕੋਟ ਹੋ ਗਿਆ। ਚਲਾਰ ਗੰਗਾ ਰਾਮ ਹੋ ਗਿਆ। ਇਹ ਗੰਗਾ ਰਾਮ ਸਰ ਗੰਗਾ ਰਾਮ ਦੇ ਨਾਂ 'ਤੇ ਚਲਾਰ। ਟੂਆਣਾ ਧੂਰਕੋਟ ਹੋ ਗਿਆ। ਹਾਂਜੀ, ਕੋਟ ਸਾਧੂ ਰਾਮ, ਕੋਟ ਦਿਆਲ ਸਿੰਘ ਜੀ, ਸ਼ਹੀਦੀ ਕੋਟ, ਨਰੈਣ ਸਿੰਘ ਦਾ ਵਾੜਾ, ਭਾਗੋ ਵਾਲੀ। ਫਿਰ ਅੱਗੇ ਜੀ ਰਤੂਆਣਾ ਤਾਂ ਆ ਗਿਆ ਨਾ ਅੱਗੇ। ਇੱਧਰ ਆ ਗਈਆਂ ਝੁੱਗੀਆਂ ਨੇ ਥੋੜ੍ਹੀਆਂ, ਢੇਰ ਦਾ ਵਾੜਾ। ਹਾਂਜੀ, ਖੇਪਾਂ ਵਾਲੀ, ਢੇਰ ਦਾ ਵਾੜਾ। ਬਾਬੇ ਜੀ ਦੇ ਰਕਬੇ ਜੇ ਤੁਹਾਨੂੰ ਪਿੰਡ ਦੱਸ ਦਿੱਤੇ ਨੇ ਨਾ, ਇਹੋ ਹੀ ਨੇ। ਪੰਜਾਬੀ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਵੱਖ-ਵੱਖ ਪਿੰਡਾਂ 'ਚ ਜਾ ਕੇ ਆਪਾਂ ਪੁਰਾਣੇ ਬਜ਼ੁਰਗ ਲੱਭੀ ਦੇ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੇ ਪੁਰਾਣਾ ਸਾਡਾ ਪੰਜਾਬ ਦਾ ਵਸੇਬ ਸੀ, ਸੱਭਿਆਚਾਰ ਸੀ, ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਅੱਜ ਰਿਕੁਐਸਟ ਕੀਤੀ ਸੀ ਸਰਦਾਰ ਹਰਜੀਤ ਸਿੰਘ ਮਲਹੋਤਰਾ, ਉਹਨਾਂ ਦੇ ਵੱਡ ਵਡੇਰੇ ਨਨਕਾਣਾ ਸਾਹਿਬ ਦੇ ਲਾਗੇ ਇੱਕ ਪਿੰਡ ਹੈ ਅੰਨਿਆਂ ਦਾ ਵਾੜਾ। ਸੋ ਉਹਨਾਂ ਦੇ ਵੱਡ ਵਡੇਰੇ ਜਿਨ੍ਹਾਂ 'ਚ ਉਹਨਾਂ ਦੇ ਦਾਦਾ ਜੀ ਬਰਕਤ ਰਾਮ, ਉਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ, ਉਹ ਇੱਥੋਂ ਹੀ ਇਸ ਪਿੰਡ ਦੇ ਅੰਨਿਆਂ ਦੇ ਵਾੜੇ ਤੋਂ ਹੀ ਹੋ ਕੇ ਗਏ ਸੀਗੇ। ਔਰ ਨਨਕਾਣਾ ਸਾਹਿਬ 'ਚ ਪੜ੍ਹੇ ਲਿਖੇ ਸੀ। ਅੱਜ ਅਸੀਂ ਆਏ ਸੀ ਪਿੰਡ ਵੇਖਣ, ਅਤੇ ਸਾਨੂੰ ਕੁਝ ਬਜ਼ੁਰਗ ਮਿਲ ਗਏ ਜਿਹੜੇ ਇੱਥੋਂ ਦੇ ਵਸਿੰਦੇ ਸੀ। ਉਹਨਾਂ ਕੋਲ ਬਹੁਤ ਸਾਰੀਆਂ ਐਸੀਆਂ ਯਾਦਾਂ ਸਨ ਜੋ ਮੈਂ ਚਾਹੁੰਦਾ ਸੀ ਕਿ ਰਿਕਾਰਡ ਕਰਕੇ ਆਪਾਂ ਨਾ ਸਿਰਫ ਹਰਜੀਤ ਸਿੰਘ ਦੇ ਪਰਿਵਾਰ ਨੂੰ ਵਿਖਾਈਏ, ਬਲਕਿ ਹੋਰ ਜਿਹੜੇ ਪਰਿਵਾਰ ਇੱਥੋਂ ਉੱਠ ਕੇ ਚੜ੍ਹਦੇ ਪਾਸੇ ਗਏ ਆ ਉਹਨਾਂ ਨੂੰ ਵੀ ਵਿਖਾਈਏ। ਨਾਲ ਦੇ ਨਾਲ ਨਨਕਾਣਾ ਸਾਹਿਬ ਦੀਆਂ ਗੱਲਾਂ ਬਾਤਾਂ ਵੀ ਉਹਨਾਂ ਪੁੱਛੀਏ। ਬਾਬਾ ਜੀ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਅਲਹਮਦੁਲਿਲਾ ਜੀ, ਅਲਹਮਦੁਲਿਲਾ। ਅੱਲਾਹ ਪਾਕ ਦੀ ਰਹਿਮਤ ਹੈ, ਅੱਲਾਹ ਪਾਕ ਦਾ ਕਰਮ ਹੈ, ਜ਼ਾਤ ਦੀ ਬੜੀ ਕਰਮਨਵਾਜ਼ੀ ਹੈ। ਨਾਮ ਕੀ ਤੁਹਾਡਾ? ਸ਼ੁਕਰ ਇਸ ਮਾਲਕ ਦਾ। ਸ਼ੁਕਰ। ਮੁਹੰਮਦ ਸਦੀਕ। ਤੁਹਾਡੇ ਵਾਲਦ ਸਾਹਿਬ ਦਾ? ਅਤਾ ਮੁਹੰਮਦ। ਤੇ ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਹਾਂ, ਪਿੰਡ ਦਾ ਕੀ ਨਾਮ? ਇਸ ਪਿੰਡ ਦਾ ਵਾੜਾ ਅੰਨਿਆਂ ਦਾ ਵਾੜਾ। ਇਹਨੂੰ ਅੰਨਿਆਂ ਦਾ ਵਾੜਾ ਕਿਉਂ ਕਹਿੰਦੇ? ਇਹਨੂੰ ਅੰਨਿਆਂ ਦਾ ਵਾੜਾ ਕਹਿੰਦੇ ਨੇ ਜੀ। ਉਹ ਜ਼ਮਾਨੇ ਸਾਡੇ ਬਜ਼ੁਰਗਾਂ ਕੋਲ ਸੁਣਿਆ ਜੀ ਵੀ ਇਹ ਪਿੰਡ ਦੇ ਵਿੱਚ ਜਿਹੜੇ ਸਰਦਾਰ ਸੀ ਨਾ ਜੀ, ਉਹਨਾਂ ਦੀਆਂ ਅੱਖਾਂ ਨਿੱਕੀਆਂ ਸੀ। ਨਿੱਕੀਆਂ ਸਨ? ਛੋਟੀਆਂ ਅੱਖਾਂ ਸੀ। ਅੱਛਾ। ਤੇ ਜਵਾਨ ਬੜੇ ਸੀ। ਹਾਂਜੀ, ਤੇ ਉਹ ਇਸ ਵਾਸਤੇ ਉਹਨਾਂ ਦਾ ਨਾਂ ਅੰਨਿਆਂ ਦਾ ਵਾੜਾ ਪੈ ਗਿਆ ਵੀ ਅੰਨੇ ਨੇ ਅੱਖਾਂ ਤੋਂ। ਅੱਛਾ। ਅਲੱਗ-ਅਲੱਗ ਵਾੜੇ ਬਹੁਤ ਇੱਥੇ ਪੈਂਦੇ। ਵਾੜੇ ਵੀ ਇਸ ਵਾਸਤੇ ਜੀ ਇਹ ਆ ਕਿ ਗੁਰਦੁਆਰੇ ਦੀ ਜ਼ਮੀਨ ਸੀ, ਤੇ ਨਰੈਣ ਦਾਸ ਮੈਨੇਜਰ ਸੀ ਨਨਕਾਣੇ 'ਚ। ਨਰਾਇਣ ਦਾਸ। ਨਰਾਇਣ ਦਾਸ। ਅੱਛਾ।
ਤੇ ਉਹਨੇ ਫਿਰ ਇਹ ਰਕਬੇ ਜਿਹੜੇ ਸੀ ਨਾ ਜੀ ਜੰਗਲ ਆਬਾਦ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਦਿੱਤੇ ਵੀ ਜੰਗਲ ਨੂੰ ਆਬਾਦ ਕਰੋ। ਅੱਛਾ ਹਾਂਜੀ। ਤੇ ਇਹ ਜਿਹੜਾ ਸੀ ਨਾ ਇੱਥੋਂ ਦਾ ਸਰਦਾਰ ਹਾਂਜੀ ਭੇਜਿਆ ਇੱਥੇ। ਇਹ ਅੰਨੇ ਦਵਾੜੇ ਦੇ ਜਿਹੜੇ ਸਿੱਖ ਸੀ ਉਹ ਜਿਹੜੇ ਸੀ ਉਹਨਾਂ ਦੇ ਫਿਰ ਨਾਲ ਮੁਜ਼ਾਰੇ ਸੀ। ਅੱਛਾ। ਰਕਬਾ ਵਾਹੁਣ ਵਾਸਤੇ। ਸਹੀ। ਇਹ ਵੀ ਜਲੰਧਰ ਦੇ ਜ਼ਿਲ੍ਹੇ ਦੇ ਸੀ ਲੋਕ। ਅੱਛਾ। ਹੁਸ਼ਿਆਰਪੁਰ ਦੇ ਜਲੰਧਰ ਦੇ ਸਿੱਖ ਜਿੰਨੇ ਵੀ ਸੀ ਨਾ ਜਲੰਧਰ ਹੁਸ਼ਿਆਰਪੁਰ ਦੇ ਸੀ। ਉਧਰੋਂ ਆਣ ਕੇ ਨਾਲ ਰਕਬੇ ਬਾਤ ਕੀਤੇ ਆ। ਸਹੀ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ ਤੁਹਾਡਾ ਕੀ ਨਾਂ ਜੇ? ਮਨਜ਼ੂਰ ਅਹਿਮਦ। ਮਨਜ਼ੂਰ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ? ਅਤਾ ਮੁਹੰਮਦ। ਅਤਾ ਮੁਹੰਮਦ। ਭਾਈ ਹੋ ਤੁਸੀਂ ਦੋਵੇਂ? ਹਾਂ ਜੀ। ਤੇ ਜਿਹੜੇ ਭਾਈ ਦਾ ਮੈਂ ਇੱਕ ਹੋਰ ਦਾ ਪੁੱਛਿਆ ਗੁਲਾਮ ਮੁਹੰਮਦ ਤੇ ਗੁਲਾਮ ਮੁਹੰਮਦ ਉਹ ਵੀ ਫੌਤ ਹੋ ਗਿਆ। ਅੱਛਾ। ਤੇ ਖੁਸ਼ੀ ਮੁਹੰਮਦ ਸੀਗਾ ਉਹ ਵੀ ਫੌਤ ਹੋ ਗਿਆ। ਗਾਮਾ ਤੁਹਾਡਾ ਨਿੱਕਾ ਭਾਈ ਸੀ ਜਿਹੜਾ ਉਹਨਾਂ ਦਾ ਦੋਸਤ ਸੀ ਹਰਜੀਤ ਸਿੰਘ ਦੇ ਵੱਡਿਆਂ ਦਾ। ਹਾਂਜੀ ਹਾਂਜੀ। ਉਹਨਾਂ ਦੀ ਡੈਥ ਹੋ ਚੁੱਕੀ ਹੈ। ਹਾਂਜੀ। ਬਜ਼ੁਰਗੋ ਤੁਹਾਡੀ ਉਮਰ ਕਿੰਨੀ ਹੈ? ਉਮਰ ਹੋਣੀ ਹੈ ਜੀ ਕੋਈ ਮੇਰੇ ਖਿਆਲ 90 ਦੇ 32 ਦੀ ਪੈਦਾਇਸ਼। 32 ਦੀ ਪੈਦਾਇਸ਼ ਹੈ। ਹਾਂ। 15 ਉਹ ਤੇ 75 ਇਹ ਲਾ ਲਓ 90 ਹੋ ਗਏ। ਹਾਂ। ਤੇ ਇਹ ਤੁਹਾਡੇ ਤੁਸੀਂ ਇਹਨਾਂ ਤੋਂ ਵੱਡੇ ਛੋਟੇ? ਛੋਟੇ ਨਹੀਂ ਛੋਟੇ ਛੋਟੇ ਹੋ। ਬਜ਼ੁਰਗੋ ਤੁਹਾਡਾ ਜਨਮ ਕਿੱਥੋਂ ਦਾ ਹੈ? ਮੇਰਾ ਜਨਮ ਇਸਲਾਮਾਬਾਦ ਦਾ। ਇਸਲਾਮਾਬਾਦ ਦਾ। ਅੱਛਾ ਬਹੁਤ ਸਾਰੇ ਲੋਕ ਸਮਝਦੇ ਆ ਕਿ ਇਸਲਾਮਾਬਾਦ ਪਾਕਿਸਤਾਨ 'ਚ ਇੱਕੋ ਹੀ ਹੈ ਔਰ ਉਹ ਨਹੀਂ ਪਾਕਿਸਤਾਨ ਦਾ ਜੀ ਕਾਗਜ਼ਾਂ 'ਚ ਹੁਸੈਨਾਬਾਦ ਹੈ। ਅੱਛਾ। ਤੇ ਵੈਸੇ ਉਹਦਾ ਨਾਂ ਇਸਲਾਮਾਬਾਦ ਕਿਉਂ ਰਕਬਾ ਮੁਸਲਮਾਨਾਂ ਦਾ ਸਾਰਾ। ਅੱਛਾ। ਉਹਦੇ ਵਿੱਚ ਸਾਰੇ ਰਈਸ ਸੀਗੇ। ਅੱਛਾ। ਗੌਰਮੈਂਟ ਨੇ ਰਕਬੇ ਦਿੱਤੇ ਸੀ ਉਹ ਜ਼ਮਾਨੇ 'ਚ। ਸਹੀ। ਹਾਂਜੀ। ਤੇ ਸਾਰੇ ਰਈਸ ਸੀ ਸਾਰੇ ਮੁਸਲਮਾਨ ਸੀ। ਤਗੜੇ ਮੁਸਲਮਾਨ ਬੈਠੇ ਸੀ। ਹਾਂਜੀ। ਤਗੜੇ ਸੀ। ਠੀਕ ਹੋ ਗਿਆ। ਤੁਹਾਡਾ ਜਨਮ ਇਸਲਾਮਾਬਾਦ ਦਾ ਹੈ। ਹਾਂਜੀ। ਇਹ ਨਾਲ ਹੀ ਪਿੰਡ ਹੈ ਨਾਲ ਇਸਲਾਮਾਬਾਦ। ਡੇਰੇ ਅਨਿਆਂ ਦੇ ਵਾੜੇ ਦੇ ਨਾਲ ਹੋਰ ਕਿਹੜੇ ਕਿਹੜੇ ਪਿੰਡ ਹੈ? ਅੰਨਿਆਂ ਦੇ ਵਾੜਾ ਗਾਬਿਆਂ ਦਾ। ਵਾੜਾ ਗਾਬਿਆਂ ਦਾ ਹੋ ਗਿਆ। ਦਰਬਾਰ ਕੋਟ। ਦਰਬਾਰ ਕੋਟ। ਨੌਲਾਂ ਦੀਆਂ ਝੁੱਗੀਆਂ। ਨੌਰਾਂ ਦੀਆਂ ਝੁੱਗੀਆਂ। ਹਾਂਜੀ ਝੁੱਗੀਆਂ ਬਾਜੀਆਂ ਨੌਲਾਂ। ਆਹੋ ਝੁੱਗੀਆਂ। ਠੱਠਾ ਨੌਲਾਂ। ਠੀਕ ਹੈ। ਹਾਂਜੀ। ਤੇ ਅੱਗੇ ਆ ਗਿਆ ਜੀ ਪੈੜੇ ਵਾਲੀ। ਪੈੜੇ ਵਾਲੀ ਹੋ ਗਿਆ। ਹਾਂਜੀ। ਤੇ ਫਿਰ ਆ ਗਿਆ ਜੀ ਲਾਭ ਸਿੰਘ ਦਾ ਕੋਟ। ਲਾਭ ਸਿੰਘ ਦਾ ਕੋਟ ਹੋ ਗਿਆ। ਚਿਲਾਰ ਗੰਗਾ ਰਾਮ। ਚਿਲਾਰ ਗੰਗਾ ਰਾਮ ਹੋ ਗਿਆ। ਇਹ ਗੰਗਾ ਰਾਮ ਸਰ ਗੰਗਾ ਰਾਮ ਦੇ ਨਾਂ ਤੇ ਚਿਲਾਰ ਸੀ। ਅੱਛਾ। ਹਾਂਜੀ। ਇੱਦਾਂ ਜੀ ਫਿਰ ਹੋ ਗਿਆ ਜੀ ਰਤੂਆਣਾ। ਰਤੂਆਣਾ ਆ ਗਿਆ। ਹਾਂਜੀ। ਫਿਰ ਆ ਧੂੜਕੋਟ। ਧੂੜਕੋਟ ਹੋ ਗਿਆ। ਹਾਂਜੀ। ਕੋਟ ਸਾਧੂ ਰਾਮ। ਕੋਟ ਸਾਧੂ ਰਾਮ। ਕੋਟ ਦਿਆਲ ਸਿੰਘ। ਕੋਟ ਦਿਆਲ ਸਿੰਘ। ਹਾਂਜੀ। ਇੱਦਾਂ ਦੇ ਰਕਬੇ ਜੀ ਸ਼ਹੀਦੀ ਕੋਟ। ਸ਼ਹੀਦੀ ਕੋਟ। ਨਰੈਣ ਸਿੰਘ ਦਾ ਵਾੜਾ। ਵਾੜਾ ਨਰੈਣ ਸਿੰਘ। ਬੱਗਾ ਚੱਕ। ਬੱਗੇ ਚੱਕ ਬਾਹਰ। ਅੱਛਾ। ਉਹ ਇਹ ਚੱਕਬੰਦੀ ਚ ਆ ਜਾਂਦੇ। ਅੱਛਾ ਚੱਕਬੰਦੀ ਚ ਆ ਜਾਂਦੇ। ਹਾਂਜੀ। ਹੈ ਵੈਸੇ ਲੱਗ ਗਈ। ਹਾਂ ਹੈ ਲੱਗ ਗਈ। ਹਾਂ। ਫਿਰ ਚੰਦਰਕੋਟ। ਚੰਦਰਕੋਟ ਵੀ ਚੱਕਬੰਦੀ ਚ। ਚੱਕਬੰਦੀ ਜੋ ਵੀ। ਹਾਂਜੀ। ਪੁਰਾਣਾ ਪਿੰਡ ਨਹੀਂ ਹੈਗਾ? ਪੁਰਾਣੇ ਪਿੰਡ ਨੇ ਜੀ। ਉਦੋਂ ਇਹ ਜਿਹੜੀ ਬੁਰਜੀ ਵੱਖਰੀ ਸੀ। ਅੱਛਾ। ਉਹ ਰਕਬੇ ਜਿਹੜੇ ਸੀ ਗੌਰਮੈਂਟ ਦੇ ਵੱਖਰੇ ਸੀ। ਸਹੀ ਹੋ ਗਿਆ। ਉਹ ਚੱਕਬੰਦੀ ਚ ਆ ਗਏ। ਅੱਛਾ। ਇੱਕ ਚੱਕ, ਦੋ ਚੱਕ, ਤਿੰਨ ਚੱਕ। ਮਸਲਨ ਇੱਕ ਚੱਕ ਮਹਿਮੂਦਪੁਰਾ 2 ਬੱਗਾ ਚੱਕ ਹੋ ਗਿਆ। ਬੱਗਾ ਚੱਕ ਤੇ ਚੰਦਰਕੋਟ 2 ਚੱਕ। ਹਾਂ। 3 ਚੱਕ ਕਿਹੜਾ ਵਾ? ਇੱਟਾਂ ਵਾਲੀ 3 ਚੱਕ। ਇੱਟਾਂ ਵਾਲੀ 3 ਚੱਕ ਹੋ ਗਿਆ। ਅੱਗੇ 4 ਚੱਕ ਭਗਵਾਨ ਸਿੰਘਪੁਰ। ਹਾਂਜੀ। ਹਾਂ। 5 5 6 7 8 9 10 ਉਹ 11 ਸ਼ਾਹਕੋਟ ਦੇ ਲਾਗੇ ਪਹੁੰਚ ਗਏ ਤੁਸੀਂ। ਉਹ 20 ਚੱਕ 17 ਚੱਕ ਡਿਆਲ। ਹਾਂ। ਹਾਂਜੀ। ਇਦਾਂ ਕਰਕੇ ਇਹ ਚੱਕ ਇਹਨੂੰ ਤੁਰੇ ਜਾਂਦੇ। ਇਹਨੂੰ ਤੁਰੇ ਜਾਂਦੇ। ਮਤਲਬ ਇਹ ਜਿਹੜਾ ਬਾਬਾ ਜੀ ਦਾ ਰਕਬਾ ਹੈ ਹਾਂਜੀ ਉਹਦੇ ਚੱਕਬੰਦੀ ਨਹੀਂ ਹੈ। ਉਹਦੇ ਚੱਕਬੰਦੀ ਨਹੀਂ। ਬਾਬੇ ਜੀ ਦੇ ਰਕਬੇ ਜੇ ਤੁਹਾਨੂੰ ਪਿੰਡ ਦੱਸ ਦਿੱਤੇ ਨੇ ਨਾ ਇਹੋ ਹੀ ਨੇ। ਸਹੀ ਹੋ ਗਿਆ। ਇੱਧਰ ਚੱਲ ਪਏ ਚਲੋ ਇਹ ਹੈਗਾ ਜੀ ਭਾਗੋ ਵਾਲੀ। ਫਿਰ ਅੱਗੇ ਆ ਗਏ ਜੀ ਰਤੂਆਣਾ। ਰਤੂਆਂ ਤਾਂ ਆ ਗਿਆ ਨਾ ਅੱਗੇ। ਇੱਧਰ ਆ ਗਏ ਝੁੱਗੀਆਂ ਨੇ ਥੋੜ੍ਹੀਆਂ। ਅੱਛਾ। ਕੰਬੋਕੀਆਂ ਦੀਆਂ। ਅੱਗੇ ਆ ਗਿਆ ਜੀ ਢੇਰ ਦਾ ਵਾੜਾ। ਹਾਂਜੀ। ਖੇਪਾਂ ਵਾਲੀ ਢੇਰ ਦਾ ਵਾੜਾ। ਸਹੀ। ਅੱਗੇ ਫਿਰ ਦਰਿਆ। ਜੀ। ਤੁਹਾਡਾ ਜਨਮ ਇਸਲਾਮਾਬਾਦ ਦਾ ਹੈ ਜੀ। ਤੇ ਇਸਲਾਮਾਬਾਦ ਦੇ ਵਿੱਚ ਤੁਹਾਨੂੰ ਪਤਾ ਸਿੱਖ ਰਹਿੰਦੇ ਸੀ। ਹਾਂਜੀ। ਕੋਈ ਨਾਮ ਚੇਤੇ ਹੈ? ਨਰੈਣ ਸਿੰਘ। ਨਰੈਣ ਸਿੰਘ। ਹਾਂਜੀ। ਨੰਬਰਦਾਰ ਸੀ? ਨਹੀਂ ਜੀ ਆਰਤੀ ਅਸੀਂ ਸਿੱਖ ਆਰਤ ਨੇ ਪਾਈ ਨਨਕਾਣੇ। ਅੱਛਾ। ਉਹ ਜੀ ਨਨਕਾਣੇ ਆੜਤ ਸੀ। ਅੱਛਾ। ਹਾਂਜੀ। ਨਨਕਾਣਾ ਸਾਹਿਬ ਚ ਆੜਤ ਵਾਲੀਆਂ ਦੀ ਦੁਕਾਨਾਂ ਬਹੁਤ ਤਗੜੀਆਂ ਸੀ। ਗੁਰਦੁਆਰਾ ਮਾਜੀ ਸਾਹਿਬ ਦੇ ਲਾਗੇ। ਗੁਰਦੁਆਰਾ ਮਾਜੀ ਸਾਹਿਬ ਦੇ ਲਾਗੇ। ਹਾਂ। ਆੜਤਾਂ ਸੀਗੀਆਂ ਜੀ। ਨਰੈਣ ਸਿੰਘ ਉਹਦਾ ਨਾਮ ਸੀ। ਅੱਛਾ। ਉਹਦੇ ਨਾਲ ਇੱਕ ਆੜਤ ਸੀ ਸਤਜਗ ਸੈਣੀ ਬਾਰ ਦਾ ਸੈਣੀ ਸੀ। ਸੈਣੀ ਸੀ। ਹਾਂ। ਸਤਜਗ ਸੈਣੀ ਬਾਰ ਉਹ ਬਹੁਤ ਵੱਡਾ ਸਕੂਲ ਵੀ ਹੈਗਾ। ਬਹੁਤ ਵੱਡਾ ਸਕੂਲ ਤੇ ਬੜਾ ਵੱਡਾ ਪਿੰਡ ਹੈ। ਹਾਂ। ਉੱਥੋਂ ਦਾ ਸੀ ਆੜਤੀਆ ਨਾਲ। ਅੱਛਾ। ਇਹ ਰਕਬਾ ਸੀ ਜੀ ਇਸਲਾਮਾਬਾਦ ਦਾ। ਤੇ ਇਸਲਾਮਾਬਾਦ ਦਾ ਰਕਬਾ ਪਠਾਨ ਸੀ ਉਹਨਾਂ ਦਾ ਰਕਬਾ ਸੀ। ਅੱਛਾ। ਉਹਨਾਂ ਨੇ ਦਿੱਤਾ ਵੇਚ। ਅੱਛਾ। ਮੁਸਤਾਜਰੀ ਤੇ ਠੇਕੇ ਤੇ ਦੇ ਦਿੱਤਾ ਇਹਨੂੰ ਨਰੈਣ ਸਿੰਘ ਨੂੰ। ਅੱਛਾ। ਜਿਹੜਾ ਇਸਲਾਮਾਬਾਦ ਦਾ ਨਰੈਣ ਸਿੰਘ ਸੀ ਇਹ ਸੀਗਾ ਖੱਤਰੀ। ਸਹੀ ਹੋ ਗਿਆ। ਇਹਦੇ ਨਾਮ ਰਕਬਾ ਲੱਗਦਾ ਨਹੀਂ ਸੀ। ਸਹੀ। ਠੇਕੇ। ਅੱਛਾ।
ਇਹ ਫਿਰ ਉਹ ਜਿਹੜਾ ਨਾਂ ਸੀ ਨਾ ਸੈਣੀ ਹਾਂ ਸ਼ੈਣੀ ਬਾਦਸ਼ਾਹ ਚੱਕ ਦਾ ਹਾਂ। ਉਹਦੇ ਨਾਂ ਰਕਬਾ ਕਰਵਾ ਦਿੱਤਾ। ਉਹਦੇ ਨਾਲ ਲੱਗ ਸਕਦਾ ਸੀ, ਕੋਈ ਜ਼ਿਮੀਂਦਾਰ ਸੀ ਹਾਂ ਤੇ ਇਹਦੇ ਨਾਲ ਲੱਗਦਾ ਨਹੀਂ ਸੀ। ਅੱਛਾ ਇਹ ਵੀ ਚੱਕਰ ਹੈ ਸੀ। ਇਹ ਚੱਕਰ ਹੈ। ਅੱਛਾ ਠੀਕ ਹੋ ਗਿਆ। ਤੇ ਉਹ ਰਕਬਾ ਫਿਰ ਲੈ ਲਿਆ ਜੀ ਮੁੱਲ ਮੁੱਲ ਲੈ ਲਿਆ। ਥਾਣਾ ਕੋ ਮੁੱਲ ਲੈ ਲਿਆ। ਹੂੰ ਮੁੱਲ ਰਕਬਾ ਲੈਣ ਨਾਲ ਜੀ ਉਹ ਫਿਰ ਕੈਂਬੋ ਕਿਆ ਨੇ ਆਣ ਕੇ ਵਸਾਇਆ। ਕੈਂਬੋ ਕਿਆ ਨੇ ਆਣ ਕੇ ਮੁੱਲ ਲੈ ਲਿਆ ਅੱਛਾ ਰਕਬਾ ਮੁੱਲ ਲੈ ਲਿਆ ਉਹਨਾਂ ਨੇ। ਮੁੱਲ ਲੈ ਲਿਆ। ਹਾਂ ਉਹ ਹੁਣ ਸਿੱਖ ਕੋਲ ਸੀ ਕਾਗਜ਼ ਤੇ ਸਿੱਖ ਕੋਲ ਸੀ ਉਹਦੀ ਮੁਸਤਾਜਰੀ। ਉਹ ਸਿੱਖ ਜਨਾਬ ਜਿਹੜਾ ਸੀ ਨਾ ਨਾਜ਼ ਮੈਨੂੰ ਉਹਦਾ ਯਾਦ ਨਹੀਂ ਜੀ, ਤੇ ਉਹਨੇ ਫਿਰ ਉਹ ਪੈਸਾ ਜਿਹੜਾ ਸੀ ਸਾਰਾ ਉਹਨੇ ਲੈ ਲਿਆ ਸਹੀ ਹੋ ਗਿਆ। ਕੈਂਬੋ ਕਿਆ ਕੋਲੋਂ ਕੈਂਬੋ ਕੋਲ ਲੈ ਲਿਆ। ਪੈਸਾ ਲੈ ਕੇ ਤੇ ਉਹ ਸਰ ਜੀ ਉਹ ਵਕਤ ਇੱਦਾਂ ਦੇ ਵੀ ਫੇਰ ਇਹ ਮਾਇਆ ਜਿਹੜੀ ਹੈ ਨਾ ਹਰ ਬੰਦੇ ਨੂੰ ਹਿਲਾ ਦਿੰਦੀ ਹੈ। ਅੱਛਾ ਉਹ ਬੰਦਾ ਪੈਸੇ ਲੈ ਕੇ ਹਿੰਦੁਸਤਾਨ ਚਲਾ ਗਿਆ। ਅੱਛਾ ਸਹੀ ਹੋ ਗਿਆ। ਇਹ ਰਹਿ ਗਿਆ ਉੱਦਾਂ ਦੀ ਉੱਦਾਂ ਹੀ ਨਰੈਣ ਸਿੰਘ ਜਿਹੜਾ ਸੀ। ਅੱਛਾ ਅੱਗੋਂ ਫੇਰ ਜਨਾਬ ਵਾਲਾ ਉਹ ਚੱਲ ਪਿਆ ਝਗੜਾ ਇਹਦਾ ਤੇ ਮੁੰਨਾ ਕੈਂਬੋਕਿਆਂ ਦਾ। ਕੈਂਬੋਕਿਆਂ ਕਰਮ ਵਾਲਿਆਂ ਨੇ ਨਾ ਕਿਹਾ ਵੀ ਸਾਡਾ ਅਸੀਂ ਪੈਸੇ ਦਿੱਤੇ ਆ। ਹਾਂਜੀ ਪਿੰਡ 'ਚ ਵਸਦੇ ਸੀ ਵੀ ਅਸੀਂ ਪੈਸੇ ਦਿੱਤੇ ਆ ਤੇ ਉਹ ਕਦੇ ਮੈਂ ਲੈ ਨਹੀਂ ਗਏ। ਅੱਛਾ ਹਾਂਜੀ ਸਹੀ। ਨਰੈਣ ਸਿੰਘ ਕਹਿੰਦੇ ਮੈਂ ਨਹੀਂ ਲਾਏ। ਹਾਂਜੀ ਹਾਂ ਕਿ ਪਠਾਨਾਂ ਦਾ ਰਕਬਾ ਸੀ, ਪਠਾਨ ਵੀ ਅੜ ਗਿਆ ਵੀ ਅਸੀਂ ਲੈ ਨਹੀਂ ਪੈਸੇ। ਸਹੀ ਹੋ ਗਿਆ। ਪੈਸੇ ਲੈ ਕੇ ਜਿਹੜਾ ਬੰਦਾ ਉਹ ਚਲਾ ਗਿਆ। ਚਲਾ ਗਿਆ। ਹਾਂਜੀ ਫਿਰ ਇਹਨਾਂ ਜ਼ੈਲਦਾਰ ਇਕੱਠੇ ਕੀਤੇ। ਹਾਂਜੀ ਬਾਵਲਕੋਟ ਜ਼ੈਲ ਸੀ, ਇੱਥੇ ਦਾ ਜ਼ੈਲਦਾਰ ਸੀ, ਕੜਕਣ ਵਾਘਿਆ ਦਾ ਜ਼ੈਲਦਾਰ ਸੀ। ਕੜਕਣ ਵਾਘਿਆ ਦਾ ਉਹ ਸਫਦਰਾਬਾਦ ਦੇ ਕੋਲ। ਆਹੋ ਅੱਛਾ ਉੱਥੋਂ ਦਾ ਸੀ ਤੇ ਉਹਨੂੰ ਲਿਆਂਦਾ। ਇਹ ਇੱਥੇ ਜ਼ੈਲਦਾਰ ਇਕੱਠੇ ਹੋਏ। ਅੱਛਾ ਪਰੇ ਹੋ ਗਈ ਪਿੰਡ ਦੇ ਪਰੇ ਹੁੰਦੀ ਸੀ ਉਦੋਂ। ਆਹੋ ਇਕੱਠੇ ਹੋਣ ਨਾਲ ਉਹਨਾਂ ਕਿਹਾ ਵੀ ਹੁਣ ਵਿੱਚ ਤੁਸੀਂ ਵੀ ਕਸਮ ਚੱਕੋ। ਕੈਂਬੋ ਕਿਹਾ ਨੇ ਕਿਹਾ ਕਸਮ ਚੱਕੋ ਤੁਹਾਡੀ ਕੋਈ ਸਹੁੰ ਦੇਵੇ ਬੰਦਾ ਬਈ ਵਾਕਈ ਤੁਸੀਂ ਪੈਸੇ ਦਿੱਤੇ। ਅੱਛਾ ਹੁਣ ਪਿੰਡ 'ਚ ਫਿਰੇ, ਸਿੱਖ ਵੀ ਵਸਦੇ ਸੀ, ਮੁਸਲਮਾਨ ਵੀ ਵਸਦੇ ਸੀ। ਮੁਸਲਮਾਨਾਂ ਦੇ ਘਰ ਕਾਫੀ ਸੀਗੇ, ਅੱਧਾ ਪਿੰਡ ਮੁਸਲਮਾਨਾਂ ਦਾ ਸਿੱਖਾਂ ਦਾ ਸੀ। ਅੱਛਾ ਇਸ ਤਰ੍ਹਾਂ ਰਲ ਮਿਲ ਕੇ ਵਸਦੇ ਸੀ। ਅੱਛਾ ਤੇ ਉਹ ਸਾਡੇ ਚਾਚਾ ਸੀ ਸਾਡੇ ਵਾਲੇ ਤੋਂ ਛੋਟੇ, ਉਹਨੂੰ ਕਹਿਣ ਲੱਗੇ ਵੀ ਭਾਈ ਤੂੰ ਸਾਡਾ ਕਸਮ ਦੇ ਤੇ ਅਸੀਂ ਪੈਸੇ ਦਿੱਤੇ ਵਾਕਈ। ਅੱਛਾ ਉਹ ਬੰਦੇ ਮੰਨੇ ਨਾ ਇੱਕ ਭਾਈ ਸਾਡਾ ਹੋਰ ਸੀ ਤਾਇਆ, ਉਹਨਾਂ ਦੋ ਬੰਦਿਆਂ ਨੂੰ ਤਰਲਾ ਮਾਰਿਆ। ਉਹਨਾਂ ਮੇਰਾ ਲਿਆਣ ਕੇ ਕੁਰਾਨ ਪਾਕ ਦਾ ਅੱਗੇ ਰੱਖਤਾ। ਮੇਰਾ ਕੁਰਾਨ ਦਾ ਮੇਰਾ ਜੇ ਸਾਡੇ ਤੱਕ ਤੁਸੀਂ ਕਸਮ ਦੇ ਦਿਓ ਵੀ ਵਾਕਈ ਇਹਨਾਂ ਪੈਸੇ ਦਿੱਤੇ। ਅੱਛਾ ਹੁਣ ਕੁਰਾਨ ਨੂੰ ਮੋੜ ਨਹੀਂ ਸਕਦੇ ਮੁਸਲਮਾਨ ਸੀ। ਹਾਂਜੀ ਉਹਨਾਂ ਨੇ ਕਿਹਾ ਵੀ ਇਹਨਾਂ ਵਾਕਈ ਪੈਸੇ ਦਿੱਤੇ। ਅੱਛਾ ਹਾਂਜੀ ਸੱਚੀ ਗੱਲ ਇਹਨਾਂ ਪੈਸੇ ਦਿੱਤੇ। ਅੱਛਾ ਜਦੋਂ ਪੈਸੇ ਦੇ ਦਿੱਤੇ ਕਸਮ ਕੁਸਮ ਹੋ ਗਈ। ਇਹ ਪਿੰਡ ਸੀਗਾ ਵਸਦਾ ਠੀਕ ਠਾਕ ਸਲਾਮਾਬਾਦ। ਅੱਛਾ ਇਹਦੇ ਵਿੱਚ ਠੇਕੇਦਾਰ ਸੀਗੇ, ਕੋਈ ਸਿੱਖ ਸੀਗੇ, ਕੋਈ ਮੁਸਲਮਾਨ ਸੀਗੇ। ਹਾਂਜੀ ਉਹਨਾਂ ਨੇ ਇਤਫਾਕ ਕਰ ਲਿਆ ਵੀ ਇਹਨਾਂ ਦੋ ਬੰਦਿਆਂ ਨੂੰ ਪਹਿਲੀ ਵਾਹੁਣ ਵਾਸਤੇ ਮੁਜ਼ਾਹਰਾ ਨਹੀਂ ਦੇਣੀ। ਅੱਛਾ ਮੁਜ਼ਾਹਰੇ ਵਾਹੁੰਦੇ ਸੀ, ਕਿਸੇ ਦੀ ਜ਼ਮੀਨ ਲੈ ਕੇ ਵਾਹੁੰਦੇ ਸੀ। ਤੁਹਾਡੇ ਵੱਡਿਆਂ ਨੂੰ ਨਹੀਂ ਸਾਡਿਆਂ ਵੱਡਿਆਂ ਨੂੰ ਜ਼ਮੀਨ ਨਹੀਂ ਦੇਣੀ। ਅੱਛਾ ਇਹ ਇੱਥੋਂ ਉੱਠੇ ਜੀ। ਇਹਨਾਂ ਦਾ ਕੋਈ ਤਾਲੁਕ ਸੀਗਾ ਫਿਰੋਜ਼ਪੁਰ ਜ਼ਿਲ੍ਹੇ ਦੇ ਬੰਦਿਆਂ ਨਾਲ। ਜ਼ਿਲ੍ਹਾ ਫਿਰੋਜ਼ਪੁਰ। ਅੱਛਾ ਹਾਂਜੀ ਗੱਟੇ ਦਾ ਇਲਾਕਾ, ਗੱਟੇ ਦਾ ਇਲਾਕਾ। ਗੱਟੇ ਦਾ ਇਲਾਕਾ ਹਾਂ ਫਿਰੋਜ਼ਪੁਰ ਦੇ ਵਿੱਚ। ਹਾਂ ਹਾਂ ਮੁਹਰਮ ਦਾ ਸਟੇਸ਼ਨ ਹੈ। ਅੱਛਾ ਜਿਹੜੀ ਜਲੰਧਰ ਨੂੰ ਲੈਣ ਜਾ ਰਹੀ ਹੈ ਨਾ ਜੀ ਫਿਰੋਜ਼ਪੁਰੋਂ, ਉਹਦੇ ਉੱਤੇ। ਅੱਛਾ ਇਹ ਫਿਰ ਉੱਥੇ ਚਲੇ ਗਏ। ਉੱਥੇ ਚਲੇ ਗਏ। ਡੋਗਰਾਂ ਕੋ ਜਾ ਕੇ ਨਾ ਰਕਬਾ ਲੈ ਲਿਆ। ਉੱਥੇ ਮੇਰਾ ਚਾਚਾ ਔਰ ਮੈਂ, ਮੇਰੀ ਦਾਦੀ, ਤਿੰਨ ਚਾਰ ਅਸੀਂ ਜੀ, ਤਿੰਨ ਚਾਰ ਦੂਜੇ ਪਾਰਟੀ ਦੇ। 47 ਚ ਲੋਕ ਪੁਰਾਣੋਂ ਆਏ, ਤੁਸੀਂ 1 ਸਾਲ ਪਹਿਲੇ ਉਧਰ ਚਲੇ ਉਧਰ ਗਏ। ਚਲੇ ਉੱਥੇ ਜਾ ਕੇ ਵਾਹੀ ਸ਼ੁਰੂ ਕੀਤੀ। ਹਾਂ ਹਾਂਜੀ ਅੱਧੇ ਜੀ ਸਾਡੇ ਇੱਥੇ ਸੀ, ਅਸੀਂ 5-6 ਜੀ ਇੱਥੇ ਚਲੇ ਗਏ। ਜਾ ਕੇ ਕੰਮ ਚਾਲੂ ਕੀਤਾ। ਅੱਛਾ ਕੰਮ ਕਰਕੇ ਸਾਲ ਗੁਲ ਵਾਹੁਣ ਲੱਗ ਪਏ, ਪਾਣੀ ਲਾਉਣ ਲੱਗ ਪਏ, ਕਣਕਾਂ ਵੜੀਣ ਲੱਗ ਪਈਆਂ। ਹਾਂਜੀ ਰੇਹ 'ਚ ਜਾ ਕੇ ਛੋਲੇ ਲਿਆਂਦੇ ਖੋਤਿਆਂ 'ਤੇ ਲੱਦ ਕੇ ਮਾਲ ਨੂੰ ਪਾਉਣ, ਡੰਗਰਾਂ ਨੂੰ ਪਾਉਣ ਲਈ। ਸਹੀ। ਜਦੋਂ ਸਰਕਾਰ ਸੰਨ 47 ਪਾਰਟੀ ਸ਼ੁਰੂ ਹੋ ਗਈ, ਅੰਮ੍ਰਿਤਸਰ ਅੱਗ ਲੱਗ ਪਈ, ਫਲਾਣੇ ਸਾਲ ਅੱਗ ਲੱਗ ਗਈ ਹੈ, ਫਲਾਣੇ ਸਾਲ ਲੜਾਈ ਹੋ ਪਈ ਹੈ, ਪਾਕਿਸਤਾਨ ਬਣ ਗਿਆ ਹੈ, ਹਿੰਦੁਸਤਾਨ ਬਣ ਗਿਆ ਹੈ। ਹਾਂਜੀ ਇੱਦਾਂ ਕਰਕੇ ਝਗੜੇ ਚੱਲ ਪਏ ਨੇ। ਸਾਡੇ ਵਾਰਿਸ ਸਾਹਿਬ ਇੱਥੋਂ ਜੀ ਗਏ। ਅੱਛਾ ਉਹਨੇ ਕਿਹਾ ਵੀ ਇਹਨੂੰ ਛੱਡ ਦਿਓ ਸਾਈ ਵਾਈਸ਼ਾਹੀ, ਵੀ ਅੱਧੇ ਉੱਥੇ ਜੀ ਆ ਅੱਧੇ ਇੱਥੇ ਜੀ ਆ ਹੈ, ਤੇ ਇੱਕ ਥਾਂ ਹੋ ਕੇ ਮਰੀਏ ਜਾਂ ਇੱਧਰ ਮਰ ਜਾਈਏ ਜਾਂ ਉੱਧਰ ਮਰ ਜਾਈਏ, ਵੀ ਇੱਕ ਥਾਂ ਚੱਲ ਜੀ। ਉੱਥੋਂ ਵਾਪਸ ਲੈ ਰਸਤੇ 'ਚ ਖੈਰ ਖਰੀਦ ਨਾਲ ਆ ਗਏ। ਹਾਂ ਖੈਰ ਖਰੀਦ ਨਾ ਸਰਕਾਰ ਉਦੋਂ ਅਜੇ ਖੈਰ ਖਰੀਦ ਸੀ। ਅੱਛਾ ਤੇ ਅਸੀਂ ਉੱਥੋਂ ਜਨਾਬ ਦੋ ਡੰਗਰਾਂ ਦੀ ਹਰਾੜੀ ਕਰ ਲਈ, ਪੁਜਾਰੀ ਦੇ ਦੀ ਹਾਲ ਉੱਤੇ ਪਾ ਦੇ
हाँ जी तो एक गांव चो लेकर तुर पे पहली रात असीं रस्ते च रहे दूजी रात रावी दे सन च रहे तुर के ही आए ना अच्छा तो तीजे दिन जो रावी चो निकले हैं ना जी उदों बड़ा झगड़ा झुगड़ा चुपड़ा सी गुरुद्वारा जा ननकाना साहब ना इत्थे कहंदे भी खालिस्तान बनाना अच्छा ये सीगा रौला अच्छा। भी असीं खालिस्तान बनाना मतलब उदों ਇਹ ਗੱਲ ਹੈ ਸੀ ਜੋ ਕਿ ਨਨਕਾਣਾ ਸਾਹਿਬ ਦੇ ਤੁਸੀਂ ਵਸਿੰਦੇ ਹੋ ਹਾਂਜੀ ਮਤਲਬ ਉਹ ਗੱਲ ਹੈ ਸੀ ਕਿ ਸਿੱਖਾਂ ਨੇ ਵੱਖਰਾ ਮੁਲਕ ਲੈਣਾ ਵਾ ਹਾਂ। ਇਹ ਉਦੋਂ ਗੱਲ ਹੈ ਸੀ ਹਾਂ ਅੱਛਾ भी ये खालिस्तान बनाना ਖਾਲਿਸਤਾਨ ਬਣਾਉਣਾ ਹਾਂ। ਅੱਛਾ ਬਜ਼ੁਰਗੋ ਮੈਨੂੰ ਇਹ ਦੱਸੋ ਤੁਸੀਂ ਇਸ ਇਲਾਕੇ 'ਚ ਰਹੇ ਹੋ ਬਚਪਨ ਤੁਹਾਡਾ ਇੱਥੇ ਗੁਜ਼ਰਿਆ जी ਤੁਸੀਂ ਇਸਲਾਮਾਬਾਦ ਦੇ ਵੀ ਲੋਕਾਂ ਦਾ ਨਾਮ ਦੱਸਿਆ ਨਾਰਾਇਣ ਸਿੰਘ ਤੋਂ ਇਲਾਵਾ ਕਿਸੇ ਦਾ ਪਤਾ हाँ और भी नरैण सिंह है गल ਇੱਕ ਹੋਰ ਨਾਰਾਇਣ ਸਿੰਘ ਸੀ हाँ ਦੋ जी ਸੀ हाँ जी वो नरैण सिंह जेड़ा जी ओहदा भरा इत्थे करीदा सी आन्या दे बाड़े च ਅਨਿਆਂ ਦੇ ਬਾੜੇ 'ਚ हाँ जी ਠੀਕ ये ਹੈ आपस में बरादरियां तो होंदियां जी आहो। कोई किसे कोई जिथे भी बैठे थे ਹੋਰ ਕੋਈ ਨਾਮ ਚੇਤੇ ਹੈ ਕੋਈ ਯਾਰ ਸੱਜਣ ਤੁਹਾਡਾ होर यार नाम देन च नहीं के नाम तो सारे सी ਹੋਰ ਤੁਸੀਂ ਦੱਸ ਦਿਓ ਕੋਈ ਯਾਦ ਹੈ ਤੁਹਾਨੂੰ ਨਾਮ ਨਹੀਂ 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 ਆ ਰਿਹਾ ਨਹੀਂ। ਅੱਛਾ ਬਜ਼ੁਰਗੋ ਤੁਸੀਂ ਕਿੰਨਾ ਪੜ੍ਹੇ ਹੋ मैं जी 8 पढ़े 8 ਪੜ੍ਹੇ ਹੋ हाँ जी ਪ੍ਰਾਇਮਰੀ ਕਿੱਥੇ ਕੀਤੀ प्राइमरी की इस्लामाबाद ਇਸਲਾਮਾਬਾਦ हाँ जी इस्लामाबाद स्कूल है सी उदों हाँ जी स्कूल पहला तो बन गया जो चकबंदी हुई है ना अच्छा उधर स्कूल बन गया स्कूल कोई नाल उस्ताद कोई उस्ताद मास्टर लाड शाह लाड शाह अच्छा हाँ जी सिखां ਉਹਦੇ ਦੇ ਕੁਛ ਪੜ੍ਹੇ ਬੱਚੇ ਹਾਂ ਉਹਦੇ ਕੁਛ ਪੜ੍ਹੇ ਲਾਡ ਸ਼ਾਹ ਕੋਲ ਲਾਡ ਸ਼ਾਹ ਕੋਈ ਉੱਥੇ ਸਿੱਖਾਂ ਦੇ ਬੱਚੇ ਤੁਹਾਡੇ ਨਾਲ ਹਾਣ ਤੇ ਤੁਹਾਡੇ ਦੇ ਸਾਡੇ ਹਾਣ ਦੇ ਨਾਲ ਜੀ ਤੁਹਾਨੂੰ ਮੈਂ ਦੱਸਿਆ ਸੀਗਾ ਉਹ ਮੁੰਡੇ ਦਾ ਭਲਾ ਜਿਹਾ ਨਾਂ ਸੀ ਮੈਂ ਦੱਸਿਆ ਜਗੀ ਹਾਂ ਸਰਜਣ ਹਾਂਜੀ ਉਹ ਸਾਡੇ ਨਾਲ ਫਿਰ ਨਨਕਾਣਾ ਸਾਹਿਬ ਵੀ ਪੜ੍ਹਨ ਜਾਂਦਾ ਹੁੰਦਾ ਸੀ ਤੁਸੀਂ ਨਨਕਾਣਾ ਸਾਹਿਬ ਵੀ ਪੜ੍ਹੇ ਹੋ ਨਨਕਾਣਾ ਸਾਹਿਬ ਵੀ ਪੜ੍ਹੇ ਫਿਰ ਅਸੀਂ ਚੰਦਰਕੋਟ ਪੜ੍ਹੇ ਹਾਂ ਕਿੰਨਾ ਚਿਰ ਮਿਡਲ 2 ਜਮਾਤਾਂ ਉੱਥੇ ਪਾਸ ਕੀਤੀਆਂ ਅੱਛਾ 4 ਇੱਥੇ ਕੀਤੀਆਂ 14 ਦਾ ਸੀ ਸਕੂਲ ਪ੍ਰਾਇਮਰੀ ਚੌਵਾਂ ਦੀ ਸੀ 14 ਦੀ ਸੀ ਅੱਛਾ ਫਿਰ 2 ਉੱਥੇ ਪੜ੍ਹੀਆਂ 6 ਹੋ ਗਈਆਂ ਹਾਂ ਉਦੋਂ ਸੀ ਫਾਰਸੀ ਤੇ ਉਰਦੂ ਹਾਂਜੀ ਤੇ ਫਿਰ ਇਹ ਸ਼ੁਰੂ ਹੋ ਗਈ ਅੰਗਰੇਜ਼ੀ ਅੱਛਾ ਅੰਗਰੇਜ਼ੀ ਸ਼ੁਰੂ ਹੋ ਗਈ हाँ जी 6ਵੀਂ ਚ 6ਵੀਂ ਚ फिर जनाब उन्होंने कहा भी इसे स्कूल खुला है ननकाना साहब वो जनाब अंग्रेजी पढ़ाते हैं हैं जी तो 5वीं 6वीं 7वीं 8वीं अच्छा। जिन्हें उर्दू पढ़िया उन्होंने अंग्रेजी पढ़ाते हैं सही हो गया फिर इतने दाखिल हो गया जी ननकाना साहब अच्छा ਇੱਥੇ- अच्छा ननकाना साहब गुरु नानक स्कूल जड़ा है जी। वो कितना दा सी उस बहुत वेले? अच्छा सी स्कूल जी अच्छा हाँ जी बड़ी अच्छी पढ़ाई सी बहुत अच्छा कोई स्कूल सी। उतों दे उस्ताद क्योंकि बहुत सोहनी बिल्डिंग है बड़ी तगड़ी बहुत building सोहनी बिल्डिंग है जी हाँ ਤੇ ਉਸਤਾਦਾਂ ਦੇ ਨਾਮ ਦੇਣ ਚ ਨਹੀਂ ਗਏ ਸਾਡੇ ਉਸਤਾਦ ਸੀਗੇ ਸਿੱਖ ਸੀਗੇ अच्छा ਜਿਹੜੇ ਸਾਨੂੰ ਪੜਾਉਂਦੇ ਸੀਗੇ अच्छा ਬਹੁਤ ਅੱਛੇ ਲੋਕ ਸੀਗੇ ਨਾ ਉਮਰ ਦੇ ਲਿਹਾਜ਼ ਨਾਲ ਦੇਣ ਚ ਨਹੀਂ ਗਏ नहीं ਤੇ रहे ਉਸ ਵੇਲੇ ਦੇਣ ਚ ਸਭ ਕੁਝ ਹੀ ਸੀ ਅੱਛਾ। ਦੇਣ ਕੰਮ ਕਰਦਾ ਸੀ ਸਹੀ। ਸਭ ਕੁਝ ਦੇਣ ਚ ਸੀ ਹੂੰ। ਹੁਣ ਇਸ ਵੇਲੇ ਬੜਾ ਅੱਛਾ ਸਕੂਲ ਸੀ ਬੜੀ ਅੱਛੀ ਪੜ੍ਹਾਈ ਸੀ ਗਰਾਊਂਡ ਸੀ ग्राउंड तो बड़े तगड़े ਬੜੇ तगड़े ਗਰਾਊਂਡ ਸੀਗੇ ਹਾਂਜੀ ਸਾਰਾ ਗਰਾਊਂਡ ਹੀ ਸੀ ਜੀ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਮੈਨੂੰ ਲੱਗਦਾ ਹਰ ਘਰ 'ਚ ਇੱਕ ਨਾ ਇੱਕ ਸਟੂਡੈਂਟ ਜਿਹੜਾ ਹੈ ਉਹ ਲਾਜ਼ਮੀ ਹੋਏਗਾ ਉਹਦਾ ਹਾਂਜੀ ਗੁਰੂ ਨਾਨਕ ਸਕੂਲ ਦਾ ਪੁਰਾਣੇ ਜੀ ਹੋਣਗੇ ਜੀ ਇਹਦਾ ਪੁਰਾਣਾ ਨਾਮ ਗੁਰੂ ਨਾਨਕ ਸਕੂਲ ਹੀ ਸੀ ਜਾਂ ਹਾਂ, ਗੁਰੂ ਨਾਨਕ ਹਾਈ ਸਕੂਲ ਗੁਰੂ ਨਾਨਕ ਹਾਈ ਸਕੂਲ ਤੇ ਇਹ ਡਿਗਰੀ ਕਾਲਜ ਬਾਅਦ 'ਚ ਬਣਿਆ ਗਿਆ ਵੀ ਹੈ ਇਹ ਜੀ ਬਾਅਦ ਚ ਬਣਿਆ ਡਾਕਟਰ 47 ਤੋਂ ਬਾਅਦ ਬਣਿਆ ਹਾਂਜੀ ਅੱਛਾ ਠੀਕ ਹੋ ਗਿਆ ਅੱਛਾ ਬਜ਼ੁਰਗੋ 47 ਤੋਂ ਪਹਿਲੇ ਵਸੇਬ ਕਿਦਾਂ ਦਾ ਸੀ ਸਿੱਖਾਂ ਦਾ ਹਿੰਦੂਆਂ ਬੜਾ ਅਖਲਾਕ ਸੀ ਜੀ ਇੱਕ ਦੂਜੇ ਦਾ ਕੋਈ ਕਿਸੇ ਕਿਸਮ ਦਾ ਨਹੀਂ ਸੀ ਅੱਛਾ ਹਰ ਕਿਸਮ ਦਾ ਰਲ ਕੇ ਵਸਦੇ ਸੀ ਹੂੰ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਨਹੀਂ ਸੀ ਗੱਲਬਾਤ ਅੱਛਾ। ਮਲੂਮ ਨਹੀਂ ਹੁੰਦਾ ਵੀ ਸਿੱਖ ਕੇ ਮੁਸਲਮਾਨ ਹੈ ਹੂੰ ਹਾਂਜੀ ਰਲ ਕੇ ਮਲੂਮ ਬਹਿਣਾ ਨਹੀਂ ਹੁੰਦਾ ਉੱਠਣਾ ਰਲ ਕੇ ਬਹਿਣਾ ਉੱਠਣਾ ਰਲ ਕੇ ਖਾਣਾ ਪੀਣਾ ਵੀ ਕੋਈ ਇਸ ਚੀਜ਼ ਦਾ ਤਫਰਕਾ ਆਇਆ ਸੀ ਕਿ ਯਾਰ ਇਹ ਮੁਸਲਮਾਨ ਆ ਇਹਦੇ ਨਾਲ ਬਹਿ ਕੇ ਨਹੀਂ ਖਾਣਾ ਜਾਂ ਇਹ ਸਿੱਖ ਹੈ ਇਹਦੇ ਨਾਲ ਕੋਈ ਬਹਿ- ਜੀ ਇਹ ਵੱਖਰੀਆਂ ਗੱਲਾਂ ਹੋ ਗਈਆਂ ਨਾ ਜੀ ਮਜ਼ਹਬੀ ਲਿਹਾਜ਼ ਨਾਲ ਲੋਕ ਕਰ ਲੈਂਦੇ ਨੇ ਹਾਂਜੀ ਵੈਸੇ ਜੇ ਪਰਹੇਜ਼ ਕੋਈ ਨਹੀਂ ਸੀ ਏਡਾ ਉਦੋਂ ਨਹੀਂ ਸੀਗਾ ਉਹ ਪਰਹੇਜ਼ ਕੋਈ ਨਹੀਂ ਸੀ ਗੁਰਦੁਆਰਾ ਜਨਮ ਸਥਾਨ ਵੀ ਵੇਖਿਆ ਸੀ 47 ਤੋਂ ਪਹਿਲੇ ਗੁਰੂ ਦਾ ਜਨਮ ਸਥਾਨ ਵੇਖਿਆ ਜੀ ਵੇਖਿਆ ਸੀ ਵੇਖਿਆ। ਉਦੋਂ ਕਿਸ ਤਰ੍ਹਾਂ ਦਾ ਗੁਰਦੁਆਰਾ ਸੀ ਗੁਰਦੁਆਰਾ ਉਦੋਂ ਵੀ ਬਹੁਤ ਠੀਕ ਸੀ ਜੀ ਅੱਛਾ ਹਾਂਜੀ ਸਹੀ ਗੁਰਦੁਆਰਾ ਬਹੁਤ ਠੀਕ ਸੀ ਅੱਛਾ ਹਾਂ ਗੁਰਦੁਆਰੇ ਅੰਦਰ ਗਏ ਹਾਂ ਜੀ ਗ੍ਰੰਥ ਪਿਆ ਸੀ ਜੀ ਅੱਛਾ ਹਾਂ ਗ੍ਰੰਥ ਪੜ੍ਹਦੇ ਸੀ ਜੀ ਹੂੰ ਤੇ ਪੈਰ ਸਾਫ਼ ਕਰਕੇ ਜਾਂਦੇ ਸੀ ਬਾਗ ਬੜਾ ਵੱਡਾ ਸੀ ਜੀ ਹੂੰ ਹਾਂਜੀ ਜੇ ਸਕੂਲ ਦੇ ਨਾਲ ਬਹੁਤ ਵੱਡਾ ਬਾਗ ਸੀ ਹੂੰ ਹਰ ਕਿਸਮ ਦਾ ਫਲ ਸੀ ਉਹਦੇ ਵਿੱਚ ਅੱਛਾ ਹਾਂਜੀ ਸਹੀ। ਮਾਲਟਾ ਸੰਤਰਾ ਹਰ ਚੀਜ਼ ਸੀ। ਹਰ ਚੀਜ਼ ਹੈ ਸੀ ਹਾਂਜੀ ਕਿਉਂਕਿ ਤੁਹਾਨੂੰ ਬਜ਼ੁਰਗੋ ਇੱਥੋਂ ਜਦੋਂ ਲੋਕ ਉੱਠੇ ਆ ਨਨਕਾਣਾ ਸਾਹਿਬ 'ਚ ਜੀ
ਤੇ ਨਨਕਾਣਾ ਸਾਹਿਬ 'ਚ ਕੈਂਪ ਵੀ ਲੱਗਾ ਸੀ, ਉਹ ਵੀ ਸਕੂਲ 'ਚ ਸੀਗਾ। ਉਹ ਸਕੂਲ 'ਚ ਸੀ, ਬਾਹਰ ਜਗ੍ਹਾ ਜੁਵੇਲੀ ਪਈ ਸੀ। ਹਾਂ, ਸਕੂਲ ਕੋਈ 'ਚ। ਪਤਾ ਕੈਂਪ ਦੇ ਕੀ ਹਾਲਾਤ ਸਨ ਜਾਂ ਇੱਥੋਂ ਸਿੱਖ ਕਿਸ ਤਰ੍ਹਾਂ ਗਏ ਆ? ਸਿੱਖ ਜਨਾਬ ਆਉਂਦੇ ਸੀ ਬਾਹਰੋਂ ਪਿੰਡਾਂ 'ਚੋਂ, ਪਿੰਡਾਂ ਦੇ ਸਿੱਖ ਆਉਂਦੇ, ਗੱਡੇ ਕੋਲ ਜੋੜੇ ਹੁੰਦੇ ਸੀ ਤੇ ਆਣ ਕੇ ਫਿਰ ਇੱਥੇ ਜਨਾਬ ਇਕੱਠੇ ਹੁੰਦੇ ਸੀ। ਅੱਛਾ, ਇਕੱਠੇ ਹੋ ਕੇ ਤੇ ਫਿਰ ਇੱਥੇ ਬਹਿੰਦੇ ਸੀ ਤੇ ਫਿਰ ਜਦੋਂ ਉਹਨਾਂ ਕਿਹਾ ਵੀ ਇਹ ਨਹੀਂ ਗੱਲ ਬਣਨੀ, ਪਾਕਿਸਤਾਨ ਵੱਖਰਾ ਬਣ ਗਿਆ, ਫਿਰ ਕਾਫਲਾ ਜਾਣਾ ਪਿਆ ਜੀ। ਅੱਛਾ ਬਜ਼ੁਰਗੋ, ਤੁਸੀਂ, ਮੈਂ ਕਾਫੀ ਬਜ਼ੁਰਗਾਂ ਨਾਲ ਮਿਲਿਆ, ਤੁਸੀਂ ਮੈਨੂੰ ਪਹਿਲੀ ਵਾਰੀ ਮਤਲਬ ਦੱਸਿਆ ਕਿ ਉਦੋਂ ਵੀ ਇਸ ਚੀਜ਼ ਦੀ ਤਹਿਰੀਕ ਹੈ ਸੀ ਕਿ ਸਿੱਖਾਂ ਨੇ ਵੱਖਰਾ ਮੁਲਕ ਲੈਣਾ। ਇਹ ਗੱਲ ਤੁਹਾਨੂੰ ਕਿੱਥੋਂ ਪਤਾ ਲੱਗੀ ਜੀ? ਉਦੋਂ ਆਵਾਜ਼ ਸੀ ਨਾ, ਇਹ ਆਵਾਜ਼ ਸੀ, ਇਹ ਆਵਾਜ਼ ਸੀ ਨਾ ਵੀ ਇਹ ਖਾਲਿਸਤਾਨ ਬਣਾਉਣਾ ਹੈ, ਅਸੀਂ ਗੁਰਦੁਆਰਾ ਸਾਡਾ ਹੈ, ਅਸੀਂ ਇਹ ਹੈ ਜਨਮ ਸਥਾਨ, ਸਾਡਾ ਜਨਮ ਸਥਾਨ ਹੈ। ਹਾਂਜੀ, ਅਸੀਂ ਵੱਖਰਾ ਦੇਸ਼ ਬਣਾਉਣਾ, ਵੱਖਰਾ ਦੇਸ਼ ਬਣਾਉਣਾ। ਕੀ ਬਾਤ ਹੈ। ਗੁਰੂ ਨਾਨਕ ਦੀ ਸੀ ਜੀ। ਹਾਂਜੀ, ਇੱਥੇ ਪੈਦਾਇਸ਼। ਉਹ ਤਾਂ ਗੁਰੂ ਨਾਨਕ ਸਾਹਿਬ ਜਿਹੜੇ ਸੀ ਜੀ, ਉਹ ਦਰਵੇਸ਼ ਲੋਕ ਸੀ ਜੀ। ਹਾਂਜੀ, ਤੇ ਉਹ ਫਿਰ ਬਾਅਦ 'ਚ ਫਿਰ ਜਨਾਬ ਜਦੋਂ ਗੋਬਿੰਦ ਸਿੰਘ ਹੋਰਾਂ ਦਾ ਦੌਰ ਆਇਆ ਤੇ ਉਦੋਂ ਫਿਰ ਕਬਜ਼ਾ ਹੋਇਆ ਜੀ ਸਿੱਖਾਂ ਦਾ। ਹਾਂਜੀ, ਮਿਸਲਾਂ ਚਲੀਆਂ, ਬਹੁਤ ਕੁਛ ਹੋਇਆ ਜੀ, ਬਹੁਤ ਕੁਛ ਹੋਇਆ ਜੀ। ਫਿਰ ਇੱਥੇ ਕਾਫਲੇ ਆਏ ਜੀ, ਸਾਡੇ ਬਜ਼ੁਰਗ ਦੱਸਦੇ ਨੇ ਜੀ, ਦੱਸਦੇ ਸੀ ਵੀ ਇੱਥੇ ਕਾਫਲੇ ਆਏ ਤੇ ਉਹਨਾਂ ਨਾਲ ਨਰੈਣ ਸਿੰਘ ਜਿਹੜਾ ਸੀ, ਨਰੈਣ ਸਿੰਘ ਮੈਂਜਰ, ਉਹ ਇਸ ਗੁਰਦੁਆਰੇ ਦੇ ਸਰਦਾਰ ਜਿਹੜਾ ਵੱਡਾ ਉਸ ਵੇਲੇ, ਤੇ ਉਹਦੇ ਕੋਲ ਪਠਾਨ ਤੇ ਮਾਛੀ ਰੱਖੇ ਹੁੰਦੇ ਸੀ, ਬਦਮਾਸ਼, ਜਿਨ੍ਹਾਂ ਫਿਰ ਆਣ ਕੇ ਕਬਜ਼ਾ ਕੀਤਾ ਜਿਸ। ਹਾਂਜੀ, ਤੇ ਉਹ ਫਿਰ ਜਨਾਬ ਅੱਲਾ ਉਦੋਂ ਫਿਰ ਆਏ ਕਾਫਲੇ, ਇੱਥੇ ਫਿਰ ਜੰਗ ਹੋਈ, ਲੜਾਈ ਹੋਈ। ਲੜਾਈ ਹੋਣ ਤੋਂ ਬਾਅਦ ਫਿਰ ਉਹਨਾਂ ਭੱਜ ਗਏ, ਚਲੇ ਗਏ, ਥੋੜੇ ਸੀ ਬੰਦੇ ਨਾ ਕਬਜ਼ਾ ਕਰ ਸਕੇ। ਫਿਰ ਦੋਹਰੀ ਵਾਰੀ ਫਿਰ ਅੰਮ੍ਰਿਤਸਰੋਂ ਕਾਫਲਾ ਆਇਆ, ਉਹਨਾਂ ਨੇ ਆਣ ਕੇ ਫਿਰ ਇੱਥੇ ਕਬਜ਼ਾ ਕੀਤਾ। ਫਿਰ ਅੰਗਰੇਜ਼ ਦਾ ਰਾਜ ਸੀ, ਇਹ ਫਿਰ DC ਸਾਹਿਬ ਨੇ ਨਰੈਣ ਦਾਸ ਨੂੰ ਸੱਦ ਲਿਆ ਉੱਥੇ, ਸੱਦ ਕੇ ਇਹਨਾਂ ਦਾ ਕਬਜ਼ਾ ਕਰਵਾ ਦਿੱਤਾ। ਹਾਂਜੀ, ਇਹ ਫਿਰ ਕਬਜ਼ੇ 'ਤੇ ਬਹਾਲ ਹੋ ਗਏ ਤੇ ਇਹ ਫਿਰ ਬਣੀ ਕਮੇਟੀ। ਫਿਰ ਇਹ ਜਨਾਬ ਸਿੱਖਾਂ ਦਾ ਪੈ ਗਿਆ ਜ਼ੋਰ ਤੇ ਉਹ ਜਿਹੜੇ ਨਰੈਣ ਦਾਸ ਹੋ ਰਹੀ ਸੀ ਸਾਰੇ, ਉਹ ਫਿਰ ਫਾਰਗ ਹੋ ਗਏ। ਫਿਰ ਇਹਨਾਂ ਦੀ ਕਮੇਟੀ ਬਣੀ ਸੀ, ਕਮੇਟੀ ਬਣਨਾ ਫਿਰ ਇਹਨਾਂ ਨੇ ਆ ਜਿਹੜਾ ਰਕਬਾ ਆ, ਫਿਰ ਇਹਨਾਂ ਦੇ ਵਿੱਚ ਬਣਾਤੇ ਮੈਨੇਜਰ। ਰਕਬਿਆਂ ਤੇ ਫਿਰ ਮੁਜ਼ਾਰਿਆਂ ਨੂੰ ਜਿਹੜੇ ਸੀ, ਮੁਜ਼ਾਰੇ ਅੱਗੇ ਵਾਹੁੰਦੇ ਸੀ, ਉਹਨਾਂ ਨੂੰ ਅੱਧਾ ਮਰਬੇ ਦੇ ਜ਼ਮੀਨ ਰਕਬਾ ਤਕਸੀਮ ਕਰ ਦਿੱਤਾ ਵੀ ਤੁਸੀਂ ਵਾਹੋ। ਕੁਝ ਮੁਸਲਮਾਨ ਵੀ ਆਬਾਦ ਸੀਗੇ ਪਹਿਲਾਂ ਦੇ, ਅਨੌਰ ਬਾਬੇ ਜਿਹੜੇ ਨੇ, ਤੇ ਕੁਛ ਉਹ ਸਿੱਖ ਸੀਗੇ, ਉਹਨਾਂ ਨੂੰ ਅੱਧਾ ਮਰਬਾ ਦਿੱਤਾ ਵੀ ਤੁਸੀਂ ਇਹਨਾਂ ਆਬਾਦ ਕਰੋ। ਆਬਾਦ ਕਰਕੇ ਫਿਰ ਗੱਲੇ ਬਣ ਗਏ ਪਿੰਡਾਂ 'ਚ, ਉਹ ਫਿਰ ਜਿੰਸ ਇਕੱਠੀ ਹੋਣੀ। ਫਿਰ ਇਹ ਨਨਕਾਣੇ ਜਾਂਦੀ ਸੀ, ਫਿਰ ਮੋਗਾ ਮੰਡੀ ਬਣੀ ਸ਼ੁਰੂ ਹੋ ਗਈ। ਜਿਹੜੀ ਮੋਗਾ ਮੰਡੀ ਬਣੀ ਹੈ ਇਹ ਬਾਅਦ 'ਚ ਬਣੀ ਹੈ, ਇਹ ਸਿੱਖਾਂ ਬਾਦਸ਼ਾਹ ਬਣਾਈ। ਸਿੱਖਾਂ ਨੇ ਬਣਾਈ? ਹਾਂਜੀ, ਮੰਡੀ ਪਹਿਲਾਂ ਵੱਡੀ ਸੀ ਅੰਗਰੇਜ਼ਾਂ ਦੀ, ਜਿਹੜੀ ਸੀ ਵੱਡੀ ਮੰਡੀ ਸੀ ਨਾ ਜੀ, ਉਹ ਸੀ। ਹੈ ਮੋਗਾ ਸਿੰਘ ਦੇ ਨਾਂ ਤੇ ਨਾ ਮੋਗਾ ਮੰਡੀ ਬਣ ਗਈ, ਪਤਾ ਨਹੀਂ ਮੋਗਾ ਸਿੰਘ ਦੇ ਨਾਂ ਤੇ ਬਣੀ ਜਾਂ ਕਿਹਦੇ ਨਾਂ ਤੇ ਬਣੀ। ਇਹ ਜਿਹੜੀ ਮੋਗਾ ਮੰਡੀ ਸੜਕ ਤੋਂ ਇੱਧਰਲੇ ਪਾਸੇ ਹੈ ਨਾ ਜੀ, ਰੇਲਵੇ ਸਟੇਸ਼ਨ ਤੇ ਕਚਹਿਰੀਆਂ ਤੋਂ ਇੱਧਰਲੇ ਪਾਸੇ, ਇਹ ਮੋਗਾ ਮੰਡੀ ਬਣੀ ਸੀ। ਤੇ ਦੂਸਰੀ ਮੰਡੀ ਉੱਥੇ ਵਾਲੀ ਸੀ, ਉਹ ਮੰਡੀ ਹੈ ਸੀ? ਉਹ ਮੰਡੀ ਹੈ ਸੀ, ਮਾਲਜੀ ਸਾਹਿਬ ਵਾਲੀ। ਹਾਂਜੀ, ਉਹ ਬੜੀ ਵੱਡੀ ਮੰਡੀ ਸੀ, ਕਿਉਂਕਿ ਇਸ ਨਨਕਾਣੇ ਦੇ ਵਿੱਚ 5 ਕਾਰਖਾਨੇ ਸੀਗੇ ਰੂਈ ਦੇ। ਪਰ ਨਾਮ ਪਤਾ ਕਿਹੜੇ ਕਿਹੜੇ? ਹਾਂ, ਇੱਕ ਸੀਗਾ ਜੀ ਨਰੈਣ ਦਾਸ, ਹਾਂਜੀ, ਤੇ ਇੱਕ ਉਹਦੇ ਨਾਂ ਤੇ ਸੀ, ਇੱਕ ਸਿੱਖਾਂ ਦਾ ਗੁਰਦੁਆਰਾ ਸੀ, ਇੱਕ ਮੋਰਨੀਆਂ ਵਾਲਾ ਕਾਰਖਾਨਾ ਜਿਹੜੇ ਵੀ ਸਿੱਖਾਂ ਦਾ ਸੀ। ਹਾਂਜੀ, ਇਹ ਪਤਾ ਨਹੀਂ ਕੀ ਨਾਂ ਸੀ ਸਿੱਖ ਦਾ। ਹਾਂਜੀ, ਇਹ 4-5 ਕਾਰਖਾਨੇ ਸੀ ਇੱਥੇ। ਕਪਾਹ ਦੇ ਬਿਲਾਪਤੋਂ ਤਾਈਂ ਲਾਜ ਬੁੱਚੇ ਕੀ ਸਾਂਗਲਾ ਸਭ ਕਪਾਹ ਇੱਥੇ ਆਉਂਦੀ ਸੀ ਗੱਡਿਆਂ 'ਤੇ, ਕਿਉਂਕਿ ਕਾਰਖਾਨਾ ਬੜੀ ਵੱਡੀ ਮਾਰਕੀਟ ਸੀ। ਇੱਥੇ ਵੇਲ ਨੇ ਲੱਗੇ ਹੁੰਦੇ ਸੀ, ਰੂਈ ਵੇਲ ਕੇ ਵੱਖਰੀ ਹੋਣੀ, ਗੱਠਾਂ ਵੱਜ ਕੇ ਜਾਣੀਆਂ ਬਾਹਰ, ਵਡੇਵੇਂ ਵੱਖਰੇ ਹੋਣੇ। ਹਾਂਜੀ, ਇਹ ਹਿਸਾਬ ਸੀ ਇੱਥੇ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਤੁਹਾਨੂੰ ਗਰਮੀ 'ਚ ਬਿਠਾਇਆ ਹੋਇਆ। ਨਹੀਂ ਕੋਈ ਗੱਲ ਨਹੀਂ, ਕੁਦਰਤੀ ਹਵਾ ਹੁਣ ਬਿਜਲੀ ਬੰਦ ਹੈ, ਗਰਮੀ 'ਚ ਕੋਈ ਤਕਲੀਫ ਨਹੀਂ ਸਾਨੂੰ। ਹਾਂ, ਚਲੋ ਜੀ, ਤੁਹਾਡਾ ਬਹੁਤ ਬਹੁਤ ਫਿਰ ਵੀ ਸ਼ੁਕਰੀਆ। ਮੈਨੂੰ ਬਹੁਤ ਖੁਸ਼ੀ ਹੋਈ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਈ। ਲਓ ਜੀ, ਅੱਜ ਆਪਾਂ ਆਏ ਕਿਸੇ ਹੋਰ ਕੰਮ ਸੀ, ਲੇਕਿਨ ਮੈਨੂੰ ਜਿਹੜੇ 2 ਬਜ਼ੁਰਗ ਮਿਲੇ, ਮੈਨੂੰ ਬੜੀ ਖੁਸ਼ੀ ਹੋਈ, ਕਿਉਂਕਿ ਦੇਖੋ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪੀਰੀਅਡ ਬਹੁਤ ਹੀ ਸਾਦਾ ਅਲਫਾਜ਼ 'ਚ ਜੋ ਇਹਨਾਂ ਨੇ ਵੱਡਿਆਂ ਕੋਲੋਂ ਸੁਣਿਆ। ਦੇਖੋ,
ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਘਰਾਂ 'ਚ ਇਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਦੱਸੀਆਂ ਜਾਂਦੀਆਂ। ਵੇਖੋ ਇਹਨਾਂ ਨੂੰ ਆਪਣੇ ਬਜ਼ੁਰਗਾਂ ਨੇ ਸਾਰਾ ਕੁਝ ਦੱਸਿਆ, ਜ਼ਾਹਰ ਹੈ ਇਹਨਾਂ ਨੇ ਨਹੀਂ ਵੇਖਿਆ ਹੋਣਾ ਸਾਕਾ 1921, ਲੇਕਿਨ ਇਹਨਾਂ ਨੇ ਮੈਨੂੰ ਉਹ ਵੀ ਬਿਆਨ ਕੀਤਾ, ਗੁਰੂ ਨਾਨਕ ਦੇਵ ਜੀ ਦਾ ਦੌਰ ਵੀ ਬਿਆਨ ਕੀਤਾ, ਬਾਕੀ ਕੁਝ ਵੀ ਮੈਨੂੰ ਦੱਸਿਆ। ਜ਼ਾਹਰ ਹੈ ਇਹਨਾਂ ਨੇ ਵੱਡਿਆਂ ਕੋਲੋਂ ਸੁਣਿਆ ਹੋਣਾ। ਹਾਂ ਸੁਣਿਆ ਹੀ। ਹਾਂ, ਸੋ ਇਹ ਉਹ ਗੱਲਾਂ ਨੇ, ਉਹ ਚੀਜ਼ਾਂ ਨੇ ਜੋ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਦਸੀਏ। ਬਹੁਤ ਸਾਰੀਆਂ ਗੱਲਾਂ, ਜਿਸ ਤਰ੍ਹਾਂ ਨੇ ਕਾਰਖਾਨਿਆਂ ਬਾਰੇ ਦੱਸਿਆ, ਜਦੋਂ ਆਪਾਂ ਸਾਕਾ ਸ੍ਰੀ ਨਨਕਾਣਾ ਸਾਹਿਬ ਦਾ ਜ਼ਿਕਰ ਕਰਦੇ ਹਾਂ ਤੇ ਉਹ ਕਾਫਲਾ ਸਾਰਾ, ਚਾਹੇ ਉਹ ਲਾਇਲਪੁਰ ਦੇ ਲੋਕ ਸਨ, ਚਾਹੇ ਉਹ ਸਾਰਿਆਂ ਦੇ ਜੱਥਾ ਸੀ ਜਾਂ ਗਿਆਨੀ ਕਰਤਾਰ ਸਿੰਘ ਚੱਬਰ ਦਾ ਜੱਥਾ ਸੀ, ਉਹ ਸਾਰਾ ਹੀ ਚੰਦਰਪੁਰ ਤੇ ਇਕੱਠਾ ਹੋਣਾ ਸੀ ਔਰ ਇੱਥੋਂ ਹੀ ਨਨਕਾਣਾ ਸਾਹਿਬ ਜਾਣਾ ਸੀਗਾ। ਗੌਰਮੈਂਟ ਗੁਰੂ ਨਾਨਕ ਹਾਈ ਸਕੂਲ, ਉਹਦੇ ਬਾਰੇ ਉੱਥੇ ਉਹ ਪੜ੍ਹੇ ਹੋਏ ਨੇ। ਸੋ ਮੈਂ ਜ਼ਰੂਰ ਆਪਣੇ ਵੀਡੀਓ ਰਾਹੀਂ ਰਿਕੁਐਸਟ ਕਰਾਂਗਾ ਕਿ ਕੋਈ ਵੀ ਸਟੂਡੈਂਟ ਇੱਥੇ ਨਨਕਾਣਾ ਸਾਹਿਬ ਦੇ ਵਿੱਚ ਜਾਂ ਬਾਹਰ ਹੋਣ, ਜਿਹੜੇ ਗੁਰੂ ਨਾਨਕ ਹਾਈ ਸਕੂਲ ਦੇ ਪੜ੍ਹੇ ਹੋਏ ਹੋਣ, ਜ਼ਰੂਰ ਰਾਬਤਾ ਕਰੋ। ਬਹੁਤ ਵੱਡਾ ਇਤਿਹਾਸ ਹੈ ਉਹਦਾ ਵੀ, ਕਿਉਂਕਿ ਉਹ ਨਨਕਾਣਾ ਸਾਹਿਬ ਦੇ ਵਿੱਚ ਇੱਕ ਐਸਾ ਅਦਾਰਾ ਸੀ ਜਿਹਦੇ ਵਿੱਚੋਂ ਇਹ ਨਾ ਸਿਰਫ ਇੱਧਰ ਦੇ ਲੋਕ ਪੜ੍ਹ ਲਿਖ ਗਏ ਆ 47 ਤੋਂ ਪਹਿਲੇ, ਬਲਕਿ 47 ਤੋਂ ਬਾਅਦ ਬਹੁਤ ਸਾਰੇ ਲੋਕ ਇੱਥੋਂ ਹੀ ਪੜ੍ਹੇ ਆ। ਵੱਡੇ ਵੱਡੇ ਸਾਡੇ ਆਰਮੀ ਦੇ ਲੋਕ ਜਾਂ ਬਕਾਇਆ ਜਿਹੜੇ ਇੰਜੀਨੀਅਰ ਜਾਂ ਵੱਡੀ ਨਨਕਾਣਾ ਸਾਹਿਬ ਕਾਲਜ ਤੋਂ ਪੜ੍ਹੇ ਹੋਏ ਆ। ਸੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਪਿੰਡ ਪਿੰਡ ਲੱਭਦੇ ਰਹਿੰਦੇ ਹਾਂ ਔਰ ਇਹ ਬਜ਼ੁਰਗ ਸਾਨੂੰ ਅੱਜ ਮਿਲੇ, ਸਾਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ। ਸੋ ਹੋਪਫੁਲੀ ਹਰਜੀਤ ਸਿੰਘ ਜਿਹੜੇ ਮਲਹੋਤਰਾ ਸਾਹਿਬ ਨੇ, ਉਹਨਾਂ ਦੇ ਵੱਡੇ ਪ੍ਰਕਾਸ਼ ਸਿੰਘ ਜਾਂ ਉਹਨਾਂ ਦੇ ਹੋਰ ਵੱਡੇ ਬਰਕਤ ਰਾਮ ਹੋਰੀ ਜਿਹੜੇ ਇੱਥੋਂ ਗਏ ਨੇ, ਉਹਨਾਂ ਦੀ ਵੀ ਹਜੇ ਸਰਚ ਜਾਰੀ ਹੈ। ਅਗਰ ਕੋਈ ਇਹਨਾਂ ਪਿੰਡਾਂ ਦੇ ਵਿੱਚ ਲਾਗੇ ਜਿਹੜੇ ਪਿੰਡਾਂ ਦੇ ਇਹਨਾਂ ਦੇ ਨਾਂ ਲਏ ਆ, ਅਗਰ ਇਹਨਾਂ ਬਾਰੇ ਕੋਈ ਜਾਣਦਾ ਹੋਵੇ ਜਾਂ ਇਹਨਾਂ 'ਚ ਕੋਈ ਪੁਰਾਣਾ ਬਜ਼ੁਰਗ ਹੋਵੇ, ਉਹ ਵੀ ਸਾਡੇ ਨਾਲ ਰਾਬਤਾ ਕਰ ਸਕਦਾ ਹੈ, ਤਾਂ ਕਿ ਬਜ਼ੁਰਗਾਂ ਦੇ ਵਿੱਚ ਪਹੁੰਚਣ ਤੱਕ ਥੋੜ੍ਹੀ ਜਿਹੀ ਆਸਾਨੀ ਹੋ ਜਾਂਦੀ ਹੈ ਸਾਨੂੰ। ਸੋ ਹੋਪਫੁਲੀ ਉਹ ਵੀ ਜ਼ਰੂਰ ਰਾਬਤਾ ਕਰਨਗੇ, ਨਾਲ ਦੇ ਨਾਲ ਜਿਹੜੇ ਗੌਰਮੈਂਟ ਗੁਰੂ ਨਾਨਕ ਹਾਈ ਸਕੂਲ ਦੇ ਵਿੱਚ ਪੜ੍ਹੇ ਨੇ ਉਹ ਵੀ ਲੋਕ ਸਾਨੂੰ ਰਾਬਤਾ ਕਰਨਗੇ। ਔਰ ਜਿਹੜੇ ਇਹਨਾਂ ਨੇ ਕਾਰਖਾਨੇ ਦੱਸੇ, ਜਿਹੜੇ ਨਨਕਾਣਾ ਸਾਹਿਬ ਦੇ 5 ਕਾਰਖਾਨੇ ਜਿਹੜੇ ਸੀਗੇ, ਉਹਨਾਂ 'ਚ ਕੁਛ ਹਜੇ ਵੀ ਬਾਕੀ ਨੇ, ਉਹਨਾਂ ਉੱਪਰ ਬਾਕਾਇਦਾ ਸਿੱਖਾਂ ਦੇ ਨਾਮ ਵੀ ਲਿਖੇ ਹੋਏ ਨੇ। ਹਾਂਜੀ, ਤੇ ਅਗਰ ਉਹ ਰਾਬਤਾ ਕਰਨ ਤਾਂ ਹੋਰ ਵਧੀਆ ਹੋ ਜਾਏਗਾ, ਕਿਉਂਕਿ ਇਤਿਹਾਸ ਨਾਲ ਕਾਫੀ ਚੀਜ਼ਾਂ ਜੁੜੀਆਂ ਹੋਈਆਂ ਨੇ। ਸਾਕਾ ਨਨਕਾਣਾ ਸਾਹਿਬ ਉਹਨਾਂ ਕਾਰਖਾਨਿਆਂ ਨਾਲ ਜੁੜਿਆ ਹੋਇਆ ਹੈ, ਕਿਉਂਕਿ ਪੈਗਾਮ ਉਹਨਾਂ ਤੱਕ ਪਹੁੰਚੇ ਸੀਗੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਆਪਾਂ ਕੋਸ਼ਿਸ਼ ਕਰਾਂਗੇ ਬਜ਼ੁਰਗਾਂ ਰਾਹੀਂ ਪਰਦਾ ਉਠਾਉਂਦੇ ਰਹਾਂਗੇ ਜਿਹੜੇ ਸਾਡੇ ਇਤਿਹਾਸ ਹੈ ਪੁਰਾਣਾ। ਔਰ ਹੋਪਫੁਲੀ ਚੜ੍ਹਦੇ ਪਾਸਿਓਂ ਵੀ ਜਿਹੜਾ ਜਲੰਧਰ ਤੋਂ 1 ਸਾਲ ਇਹਨਾਂ ਨੇ ਉੱਥੇ ਗੁਜ਼ਾਰਿਆ, ਉਹ ਵੀ ਸਾਰੀ ਕਹਾਣੀ ਬਜ਼ੁਰਗਾਂ ਨੇ ਦੱਸੀ, ਉੱਧਰੋਂ ਵੀ ਪਿਆਰ ਭਰਿਆ ਸੁਨੇਹਾ ਆਏਗਾ। ਸੋ ਮਿਲਦੇ ਹਾਂ ਕਿਸੇ ਹੋਰ ਥਾਂ ਇਸੇ ਤਰ੍ਹਾਂ ਦੀ ਕੋਈ ਹੋਰ ਕਹਾਣੀ ਲੈ ਕੇ। ਬਜ਼ੁਰਗਾਂ ਦੀ ਰੱਬ ਰੱਖੇ ਜੀ।